ਜੀ अस्सलाम वालेकुम सत श्री अकाल और नमस्कार ਦੋਸਤੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਜਦੋਂ ਵੀ ਪਿੰਡ ਮੈਂ ਆਉਣਾ ਹੁੰਦਾ ਤੇ ਸ਼ਹਿਰੀ ਲਾਈਫ ਤੇ ਤੁਹਾਨੂੰ ਉੱਥੇ ਦੀ ਐਕਟੀਵਿਟੀਜ਼ ਦਿਖਾਉਂਦਾ ਹੀ ਰਹਿੰਦਾ, ਲੇਕਿਨ ਪਿੰਡ ਜਦੋਂ ਆਉਣਾ ਹੋਇਆ ਤਾਂ ਫਿਰ ਪਿੰਡ ਦੀ ਜ਼ਿੰਦਗੀ ਉਹ ਵੀ ਜ਼ਰੂਰੀ ਹੈ ਤੁਹਾਨੂੰ ਦਿਖਾਉਣਾ। ਸੋ ਇਸ ਟਾਈਮ ਇਹ ਮੰਜ਼ਰ ਹਨ ਪਿੰਡ ਦੇ, ਇਹ ਤੁਹਾਨੂੰ ਜੋ ਨਜ਼ਰ ਆ ਰਹੀ ਹੈ ਇਸ ਨੂੰ ਸ਼ਟਾਲਾ ਬਰਸੀਮ ਇਹ ਬੋਲਿਆ ਜਾਂਦਾ। ਔਰ ਮੈਂ ਦੱਸਦਾ ਜਾਵਾਂ ਜਿਹੜੇ ਨਵੇਂ ਜੁੜੇ ਲੋਕ ਹਨ ਕਿ ਮੈਂ ਗੱਲ ਕਰ ਰਹੀ ਹਾਂ ਅਹਿਮਦ ਰਜ਼ਾ ਵੱਟੂ, ਔਰ ਮੈਂ ਇਸ ਟਾਈਮ ਖੜਾ ਵਾਂ ਬਸਤੀ ਬਹਾਵਲਗੜ੍ਹ ਦੇ ਨਾਲ ਹੈ ਇਹ ਏਰੀਆ। ਔਰ ਬਹਾਵਲਗੜ੍ਹ ਹੈ ਤਹਿਸੀਲ ਮਿੰਚਨਾਬਾਦ ਤੋਂ ਲਹਿੰਦੇ ਪਾਸੇ 6 ਕਿਲੋਮੀਟਰ 'ਤੇ। ਬੜਾ ਹਿਸਟੋਰੀਕਲ ਪਿੰਡ ਸੀ ਔਰ ਉਸ ਦੀ ਇਹ ਤਹਿਸੀਲ ਮਿੰਚਨਾਬਾਦ ਹੈ, ਡਿਸਟ੍ਰਿਕਟ ਬਹਾਵਲ ਨਗਰ। ਔਰ ਬਹਾਵਲ ਨਗਰ ਹੈ ਪਾਕਿਸਤਾਨੀ ਪੰਜਾਬ ਦੇ ਅੰਦਰ ਪੈਂਦਾ। ਪੁਰਾਣਾ ਅਗਰ ਇਹਦੀ ਹਿਸਟਰੀ ਅਸੀਂ ਦੇਖੀਏ ਤਾਂ ਬਹਾਵਲ ਨਗਰ ਬਹਾਵਲਪੁਰ ਸਟੇਟ ਦੇ ਵਿੱਚ ਪੈਂਦਾ, ਲੇਕਿਨ ਇਸ ਦੀ ਰਹਿਤਲ, ਇਸ ਦੀ ਬੋਲੀ, ਸਾਰਾ ਕੁਛ ਉਹ ਜਟਕਾ ਲਹਿਜਾ ਇੱਥੋਂ ਦਾ ਬੋਲਿਆ ਜਾਂਦਾ। ਔਰ ਇਹ ਪੰਜਾਬੀ ਹੀ ਹੈ ਇੱਥੋਂ ਦੀ ਰਹਿਤਲ ਸਾਰੀ। ਜਿਵੇਂ ਕਿ ਤੁਸੀਂ ਦੇਖਦੇ ਰਹਿੰਦੇ ਹੋ ਇਹ ਉਹਦੇ ਵਿੱਚ ਕਲਰਫੁਲ ਜੀ ਲਾਈਫ ਜਿਹੜੀ ਇੱਥੋਂ ਦੀ ਹੈ, ਐਗਰੇਰੀਅਨ ਸੁਸਾਇਟੀ ਜਿਵੇਂ ਪੂਰੇ ਪੰਜਾਬ ਦੀ ਹੈ, ਇਹ ਵੀ ਉਸ ਦੇ ਨਾਲ ਹੈ। ਔਰ ਇਹ ਵੀ ਮੈਂ ਦੱਸਦਾ ਜਾਵਾਂ ਕਿ ਜਿਸ ਸਾਈਡ 'ਤੇ ਕੈਮਰਾ ਹੈ ਇਸ ਸਾਈਡ ਤੋਂ ਪਿੱਛੇ ਅਗਰ ਅਸੀਂ ਪਿੱਛੇ 14-15 ਕਿਲੋਮੀਟਰ ਚਲੇ ਜਾਈਏ ਤੇ ਸਦਕਿਆ ਨਹਿਰ ਆਏਗੀ। ਸਦਕਿਆ ਨਹਿਰ ਦੇ ਅੱਗੇ ਨਾਲ ਬਾਰਡਰ ਏਰੀਆ, ਉਹ ਬਾਰਡਰ ਏਰੀਆ ਤੋਂ ਉੱਪਰ ਇੰਡੀਅਨ ਸਾਈਡ 'ਤੇ ਜਿਹੜਾ ਏਰੀਆ ਪੈਂਦਾ ਹੈ ਉਹ ਹੈ ਡਿਸਟ੍ਰਿਕਟ ਗੰਗਾ ਨਗਰ। ਔਰ ਗੰਗਾ ਨਗਰ ਪੈਂਦਾ ਰਾਜਸਥਾਨ ਦੇ। ਅਗਰ ਅਸੀਂ ਥੋੜ੍ਹਾ ਜਿਹਾ ਜਿਹੜਾ ਮੇਰਾ ਇਹ ਕੈਮਰਾ ਰੁੱਖ ਹੈ ਇਸ ਰੁੱਖ 'ਤੇ ਆਵਾਂਗੇ, ਮਤਲਬ ਦਿਨ ਚੜ੍ਹਦੇ ਔਰ ਇਸ ਸਾਈਡ ਦੀ ਜਿਹੜੀ ਚੁੰਡ ਚੀਰਵੀਂ ਹੈ ਉਹਦੇ ਵਿੱਚ ਅਸੀਂ ਆਵਾਂਗੇ ਤਾਂ ਅੱਗੇ ਫਿਰ ਬੀਕਾਨੇਰ ਸਟੇਟ ਔਰ ਇਹ ਸਾਰਾ। ਔਰ ਨਾਲ ਇੱਥੇ ਜਿਹੜਾ ਹੈ ਇੱਥੇ ਅਗਰ ਦਿਨ ਚੜ੍ਹਦੇ ਵਾਲੇ ਪਾਸੇ ਮੈਂ ਆਵਾਂਗਾ ਤਾਂ ਇੱਥੇ ਇੰਡੀਅਨ ਪੰਜਾਬ ਜਿਹੜਾ ਹੈ ਉਹ ਪੈ ਜਾਏਗਾ। ਅਗਰ ਥੋੜ੍ਹਾ ਜਿਹਾ ਮੈਂ ਅੱਗੇ ਜਾਵਾਂਗਾ ਸ਼ਮਾਲ ਔਰ ਮਸ਼ਰਕ ਦੇ ਦਰਮਿਆਨ ਦੇ ਵਿੱਚ ਤੇ ਇੱਥੇ ਹੈਡ ਸੁਲੇਮਾਨ ਕੀ ਪੈਂਦਾ। ਔਰ ਹੈਡ ਸੁਲੇਮਾਨ ਕੀ ਮੇਰੇ ਤੋਂ ਹੈ 40 ਕਿਲੋਮੀਟਰ। ਔਰ ਹੈਡ ਸੁਲੇਮਾਨ ਕੀ ਦੇ ਨਾਲ ਅੱਗੇ ਹੈ ਬੰਗਲਾ ਫਾਜ਼ਿਲਕਾ, ਡਿਸਟ੍ਰਿਕਟ ਲੈਵਲ ਦਾ ਸ਼ਹਿਰ ਹੈ। ਔਰ ਪੁਰਾਣਾ ਇਹ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਪੈਂਦਾ ਸੀ, ਲੇਕਿਨ ਅੱਜ ਕੱਲ੍ਹ ਇਹ ਵੀ ਡਿਸਟ੍ਰਿਕਟ ਹੋ ਚੁੱਕਾ। ਸੋ ਇਹ ਹੈ ਕੁਝ ਜਗਰਾਫੀਆ ਜਿੱਥੇ ਮੈਂ ਖੜਾ ਹਾਂ ਤੇ ਇਹ ਮੰਜ਼ਰ ਹੈ ਬਰਾਹ ਰਾਸਤ ਮੇਰੇ ਪਿੰਡ ਤੋਂ। ਥੋੜ੍ਹਾ ਜਿਹਾ ਮੈਂ ਅੱਗੇ ਤੁਹਾਨੂੰ ਚੱਲ ਕੇ ਦਿਖਾਉਂਦਾ ਕਿ ਅੱਜ ਕੱਲ੍ਹ ਫਸਲ ਕਿਹੜੀ ਹੈ ਸਾਡੀ। ਹੈ ਜਿਵੇਂ ਕਿ ਮੈਂ ਅਕਸਰ ਵੀਡੀਓ ਤੁਹਾਨੂੰ ਦਿਖਾਉਂਦਾ ਹੁੰਦਾ ਕਿ ਇੱਥੋਂ ਦਾ ਪਾਣੀ ਲੈਣ ਵਾਸਤੇ ਇਹੀ ਇੱਕ ਬਿਹਤਰ ਜ਼ਰੀਆ ਜਿਹੜਾ ਹੈ ਉਹ ਪੀਟਰ ਇੰਜਨ ਦਾ, ਔਰ ਇਹ ਟਿਊਬਵੈੱਲ ਦੇ ਥਰੂ ਇਹ ਲਿਆ ਜਾਂਦਾ। ਇਹ ਪੀਟਰ ਇੰਜਨ ਕਜਾਇਆ। ਥੋੜ੍ਹਾ ਜਿਹਾ ਅੱਗੇ ਅਸੀਂ ਦੇਖਦੇ ਹਾਂ ਅਤੇ ਇਹ ਹੈ ਕਣਕ ਦੀ ਫਸਲ, ਜਿਹਨੂੰ ਕਈ ਏਰੀਆ ਦੇ ਵਿੱਚ ਗੰਦਮ ਵੀ ਬੋਲਿਆ ਜਾਂਦਾ। ਅਤੇ ਇਹੀ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਦੇ ਵਿੱਚ ਮੋਸਟਲੀ ਤਾਂ ਪਤਾ ਹੁੰਦਾ ਕਿ ਇਹ ਨਹੀਂ ਪਤਾ ਕਿ ਇਹੀ ਜੋ ਅਸੀਂ ਰੋਟੀ ਖਾਂਦੇ ਹੁੰਦੇ ਹਾਂ ਉਹ ਇੱਥੋਂ ਹੀ ਕਿਸਾਨ ਉਗਾਉਂਦਾ ਹੈ। ਔਰ ਇਹ ਕਿਸਾਨ ਦੀ ਦਿਨ ਰਾਤ ਦੀ ਜਿਹੜੀ ਮਿਹਨਤ ਹੈ, 6 ਮਹੀਨੇ ਦੀ ਫਸਲ ਹੁੰਦੀ ਕਣਕ ਦੀ, ਉਸ ਤੋਂ ਬਾਅਦ ਇਹ ਫਿਰ ਤਿਆਰ ਹੁੰਦੀ। ਔਰ ਇਹਦਾ ਦਾਣਾ ਔਰ ਤੂੜੀ ਲਹਿਦਾ ਹੁੰਦਾ। ਔਰ ਫਿਰ ਦਾਣਾ ਖਾਸ ਕਰ ਜਿਹੜੇ ਪੰਜਾਬ ਦੇ ਅੰਦਰ ਹੈ, ਪਾਕਿਸਤਾਨੀ ਪੰਜਾਬ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਫਸਲ ਹੈ ਉਹ ਕਣਕ ਦੀ ਫਸਲ ਹੈ। ਲੇਕਿਨ ਜੋ ਕਿਸਾਨਾਂ ਦੇ ਨਾਲ ਹਾਲ ਹੈ, ਉਹ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਹੋਵੇ, ਉਹ ਇੱਕੋ ਹੀ ਹੈ। ਇੱਥੇ ਵੀ ਅਸੀਂ ਇਸ ਦਫਾ ਦੇਖੀਏ ਤੇ ਇੱਥੇ ਜਿਹੜਾ ਸਰਕਾਰੀ ਤੌਰ 'ਤੇ ਰੇਟ ਅਨਾਊਂਸ ਕੀਤਾ ਗਿਆ ਇੱਕ ਮਣ ਦਾ, ਉਹ 1600 ਰੁਪਏ ਕੀਤਾ ਗਿਆ। ਲੇਕਿਨ ਨਾਲ ਹੀ ਪਾਕਿਸਤਾਨ ਦੇ ਅੰਦਰ ਹੀ ਅਸੀਂ ਸਿੰਧ ਡਿਸਟ੍ਰਿਕਟ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਇਸੇ ਹੀ ਕਣਕ ਦਾ ਰੇਟ ਉੱਥੋਂ ਦੀ ਸੂਬਾਈ ਗੌਰਮੈਂਟ ਵੱਲੋਂ 2000 ਅਨਾਊਂਸ ਕੀਤਾ ਗਿਆ। ਸੋ ਹੁਣ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਗੰਦਮ ਜਿਹੜੀ ਸਭ ਤੋਂ ਬੈਸਟ ਗੰਦਮ ਹੈ ਉਹਦਾ ਰੇਟ ਫੀ ਮਣ ਦੇ ਪਿੱਛੇ ਇੱਕੇ ਹੀ ਮੁਲਕ ਦੇ ਵਿੱਚ 400 ਘੱਟ ਕਿਉਂ ਹੈ। ਸੋ ਇਹਦੇ 'ਤੇ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਲੋਕ, ਕੁਛ ਉਹਨਾਂ ਨੂੰ ਆਵਾਜ਼ ਉਠਾਉਣੀ ਪੈ ਗਈ। ਜਿਵੇਂ ਚੜ੍ਹਦੇ ਪੰਜਾਬ ਦੇ ਵਿੱਚ ਉੱਥੇ ਮੁਖਤਲਿਫ ਜਿਹੜੀਆਂ ਕਿਸਾਨਾਂ ਦੀਆਂ ਹਨ, ਜਥੇਦਾਰੀਆਂ ਹਨ, ਸੰਗਤਾਂ ਹਨ, ਬਾਕੀ ਉਹ ਆਪਣੇ ਹੱਕਾਂ ਲਈ ਬੈਠੀਆਂ ਹਨ। ਇੱਥੇ ਵੀ ਕਦੀ ਨਹੀਂ ਹੋਏਗਾ ਜਦੋਂ ਤੱਕ ਇੱਥੋਂ ਦੇ ਲੋਕ ਆਵਾਜ਼ ਨਹੀਂ ਚੁੱਕਣਗੇ। ਜੀ ਬਹੁਤ ਸ਼ੁਕਰੀਆ ਭਾਜੀ। ਜ਼ਹਿਰੀ ਗੱਲ ਹੈ, ਸਾਡਾ ਮੁਲਕ ਹੈ ਪਾਕਿਸਤਾਨ ਅਤੇ ਸਾਨੂੰ ਸਭ ਨੂੰ ਪਿਆਰਾ ਹੈ। ਇਸੇ ਤਰੀਕੇ ਨਾਲ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕੋਈ ਬੈਠਾ ਉਸ ਨੂੰ ਆਪਣੇ ਮੁਲਕ ਨਾਲ ਪਿਆਰ ਹੁੰਦਾ। ਲੇਕਿਨ ਉਸ ਤੋਂ ਪਹਿਲੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਸਾਨੂੰ ਆਪਣੀ ਮਿੱਟੀ ਨਾਲ, ਜਿੱਥੇ ਅਸੀਂ ਜੰਮੇ ਜਾਏ ਉਹ ਪੰਜਾਬ ਹੈ, ਸਾਨੂੰ ਪਹਿਲਾ ਜਿਹੜਾ ਪਿਆਰ ਹੈ ਉਹ ਪੰਜਾਬ ਦੇ ਨਾਲ ਹੈ। ਉਸ ਤੋਂ ਬਾਅਦ ਫਿਰ ਅੱਗੇ ਪਾਕਿਸਤਾਨ, ਇੰਡੀਆ ਜਾਂ ਜੋ ਵੀ ਹੈ, ਜਿੱਥੇ ਕੋਈ ਸਾਡਾ ਪੰਜਾਬ ਵਾਸੀ ਬੈਠਾ ਉਹਨੂੰ ਉਹਦੇ ਨਾਲ ਡੈਫੀਨੇਟਲੀ ਪਿਆਰ ਹੋਏਗਾ, ਕਿਉਂਕਿ ਇਹ ਤਾਂ ਨੇਚਰ ਹੈ, ਫਿਤਰਤ ਸਾਨੂੰ ਇਹ ਸਿਖਾਉਂਦੀ ਕਿ ਤੁਸੀਂ ਜਿੱਥੇ
ਜੰਮੇ ਜਾਏ ਹੋ ਉਸ ਦੇ ਨਾਲ ਤੁਹਾਨੂੰ ਪਿਆਰ ਹੋਵੇਗਾ। ਇਹ ਅਜੇ ਤੱਕ ਸਾਡੇ ਇੱਥੇ ਪੁਰਾਣੀ ਤੁਹਾਨੂੰ ਨਜ਼ਰ ਆਏਗੀ, ਪੁਰਾਣਾ ਸਟਾਈਲ। ਇਹ ਖਾਲੇ ਇਸ ਟਾਈਮ ਅੱਟੇ ਹੋਏ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਣੀ ਸਿਰਫ ਸਾਡੇ ਕੋਲ ਟਿਊਬਵੈੱਲ ਦਾ ਹੁੰਦਾ, ਨਹਿਰ ਦਾ ਪਾਣੀ 6 ਮਹੀਨੇ ਜਿਹੜੀ ਪਿਛਲੀ ਫਸਲ ਹੁੰਦੀ ਚਾਵਲ ਦੀ ਉਹਦੇ ਸਾਨੂੰ ਮਿਲਦਾ। ਉਸ ਤੋਂ ਜ਼ਿਆਦਾ ਫਿਰ ਪਾਣੀ ਇੱਥੇ ਨਹੀਂ ਹੁੰਦਾ, ਅਤੇ ਇਸ ਲਈ ਖਾਲੇ ਇਸ ਟਾਈਮ ਅੱਟੇ ਹੋਏ। ਬਾਕੀ ਜਿਹੜੀਆਂ ਵੀ ਚੀਜ਼ਾਂ ਹਨ ਉਹਦੇ 'ਚ ਦੁੰਬੀ ਸਿੱਟੀ ਵਗੈਰਾ ਉਹ ਸਾਰੇ ਉਹ ਭਰੇ ਹੋਏ। ਅੱਗੇ ਤੱਕ ਜਿੱਥੇ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਸਾਰਾ ਸਾਨੂੰ ਇਹੀ ਨਜ਼ਰ ਆ ਰਹੀ ਹੈ, ਕਣਕ ਦੀ ਹੀ ਫਸਲ ਹੈ। ਔਰ ਇੱਥੇ ਜਿਹੜੀ ਸਾਡੀ ਕਣਕ ਦੀ ਫਸਲ ਹੈ ਉਹਦੀ ਪੈਦਾਵਾਰ ਅੱਛੀ ਹੈ। ਬਾਕੀ ਤਾਂ ਤੁਸੀਂ ਦੱਸੋਗੇ ਤੁਹਾਡੇ ਏਰੀਆਜ਼ ਦੇ ਵਿੱਚ ਕੀ ਰੇਟ ਕੀ ਐਵਰੇਜ ਚੱਲ ਰਹੀ, ਲੇਕਿਨ ਸਾਡੀ 50 ਦੇ ਕਰੀਬ ਐਵਰੇਜ ਹੁੰਦੀ ਹੈ। ਐਵਰੇਜ ਮੀਨਸ ਇਹ ਕਿ ਕਿਸੇ ਕੋ 2 ਮਣ ਘੱਟ ਹੋ ਜਾਏਗੀ, ਕਿਤੇ ਕੋ 2 ਮਣ ਜ਼ਿਆਦਾ ਹੋਏਗੀ। ਇਸ ਵੇਲੇ ਦੇ ਤਕਰੀਬਨ ਲੈਣ ਦੇ ਕਰੀਬ ਹੈ, ਕੋਈ ਅਗਲੇ ਅੱਧੇ ਘੰਟੇ ਤੱਕ ਦਿਨ ਗਰੂਬ ਹੋ ਜਾਏਗਾ, ਸ਼ਾਮ ਦਾ ਮੰਜ਼ਰ ਹੈ 4 ਚੁਫੇਰੇ। ਔਰ ਪਿੰਡ ਆਈਏ ਅਤੇ ਪਿੰਡ ਫਿਰ ਜਿਵੇਂ ਕਿ ਤੁਹਾਨੂੰ ਦੱਸਿਆ ਹੋਇਆ ਪਿੰਡ ਦੇ ਮੰਜ਼ਰ ਤੁਹਾਨੂੰ ਨਾ ਦਿਖਾਇਆ ਜਾਣ, ਇਹ ਨਹੀਂ ਹੋ ਸਕਦਾ। ਕੁਛ ਨੇੜੇ ਹੋ ਕੇ ਤੁਹਾਨੂੰ ਦਿਖਾਉਂਦੇ। ਸ਼ੁਕਰੀਆ ਹੁਸੈਨ ਸਾਹਿਬ। ਇਹ ਹੈ ਜੀ ਕਣਕ ਦਾ ਸਿੱਟਾ, ਔਰ ਇਸ ਦਫਾ ਬੜੀ ਬਿਮਾਰੀ ਤੋਂ ਪਾ ਕੇ ਫਸਲ ਪੱਕੀ ਹੈ ਸਾਡੀ, ਠੀਕ ਹੈ ਮਾਸ਼ਾਅੱਲਾ ਜੀ। ਨਰਿੰਜਨ ਸਿੰਘ ਜੀ ਬਿਲਕੁਲ ਸਹੀ ਕਹਿੰਦੇ ਹੋ। ਇਹ ਹੈ ਮੇਰੀ ਪਿੰਡ ਦੀ ਲਾਈਫ। ਜਦੋਂ ਫਿਰ ਪਿੰਡ ਆਈਏ ਅਤੇ ਚੂँਕਿ ਪਿੰਡ ਦੇ ਅਗਰੇਨੀਅਨ ਸੁਸਾਇਟੀ ਦੇ ਵਿੱਚ ਜ਼ਾਹਰੀ ਗੱਲ ਹੈ ਫਸਲਾਂ ਹੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਾਂ ਮੱਝਾਂ ਗਾਵਾਂ ਦਿਖਾ ਸਕਦੇ ਹਾਂ, ਅਤੇ ਜੋ ਇੱਥੋਂ ਦਾ ਲਾਈਫ ਸਟਾਈਲ ਹੈ ਉਹ ਹਮੇਸ਼ਾ ਤੁਹਾਨੂੰ ਦਿਖਾਉਂਦੇ ਰਹਿੰਦੇ। ਬਹੁਤ ਸਾਰੇ ਦੋਸਤ ਕਹਿੰਦੇ ਨੇ ਕਿ ਜਦੋਂ ਮੈਂ ਪਿੰਡ ਆਵਾਂ ਅਤੇ ਮੈਂ ਵੀ ਪਿੰਡ ਆਵਾਂ ਤਾਂ ਮੈਂ ਦੂਸਰੀ ਵੀਡੀਓਜ਼ ਨਹੀਂ ਪਾਉਂਦਾ ਉਹਨਾਂ ਕਿ ਐਡੀਟਿੰਗ ਜਾਂ ਫਲਾਣਾ, ਮਤਲਬ ਜਿਸ ਤਰੀਕੇ ਦਾ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਲਾਈਵ ਦਿਖਾਇਆ ਜਾਵੇ, ਕਿਉਂਕਿ ਤੁਹਾਨੂੰ ਜੋ ਐਕਚੁਅਲ ਹੈ ਉਹ ਹਮੇਸ਼ਾ ਲਾਈਵ ਵੀਡੀਓ ਕਾਵਾਂ ਦੀ ਤੁਹਾਨੂੰ ਆਵਾਜ਼ ਆ ਰਹੀ ਹੋਏਗੀ। ਕਿ ਤੂੰ ਦਿਨ ਭਰ ਆਪਣੇ ਢਿੱਡ ਭਰ ਕੇ ਇਸ ਟਾਈਮ ਇਹਨਾਂ ਨੇ ਕਿਤੇ ਜਿੱਥੇ ਵੀ ਕੋਈ ਥੋੜ੍ਹੇ ਬਹੁਤ ਜੰਗਲ ਹੁੰਦਾ, ਜੰਗਲ ਤੇ ਰਹਿ ਨਹੀਂ ਛੱਡੇ ਨਹੀਂ ਇੱਥੇ ਲੋਕਾਂ ਨੇ, ਅਤੇ ਇਹ ਫਿਰ ਉੱਥੇ ਉਸ ਜੰਗਲ ਦੇ ਵਿੱਚ ਇਹਨਾਂ ਨੇ ਜਾਣਾ ਹੁੰਦਾ। ਇੱਥੇ ਸਾਡੇ ਕਰੀਬ ਹੀ ਅਜੇ ਤੱਕ ਹੈ ਕੋਈ ਦਰਖਤ ਇਕੱਠਾ ਹੈ, ਉੱਥੇ ਕੋਈ 60-70 ਦਰਖਤ ਹੈ। ਉੱਥੇ ਫਿਰ ਮੇਲਾ ਲੱਗਦਾ ਹੈ ਸ਼ਾਮ ਨੂੰ ਕਾਵਾਂ ਦਾ। ਜੇ ਕਿਤੇ ਮੈਂ ਅਗਲੀ ਵਾਰੀ ਆਇਆ, ਇਸ ਦਫਾ ਤਾਂ ਮੁਸ਼ਕਿਲ ਹੈ, ਅਤੇ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂਗਾ ਕਿ ਉੱਥੇ ਕਿਸ ਤਰੀਕੇ ਦੇ ਨਾਲ ਸ਼ਾਮ ਨੂੰ ਇਕੱਠੇ ਹੁੰਦੇ ਨੇ। ਇੰਝ ਲੱਗਦਾ ਜਿਵੇਂ ਇੱਥੇ ਕਾਵਾਂ ਦੀ ਅਕਵਾਮ ਮੁਤੱਹਿਦਾ ਹੈ। रंगला पंजाब वे ज़हीर लशारी जी, शुक्रिया लशारी साहब। लो जी ये नाल ही फिर दिओ इजाज़त, तो मिलते हैं अगला चक्कर जो लगेगा इत्थों का, तो उदों फसल की कटाई हो रही होगी, क्योंकि अजे मैनूं लगता है कि कोई 10 एक दिन बाकी हैं। इनका रंग तो चेंज होना शुरू हो गया है, लेकिन 10 तो 12 दिन बाद इसकी कटाई शुरू हो जाएगी। तो तुहानूं दिखावांगे कटाई वेले दे मंजर। तो इस वेले दिओ इजाज़त, तो रब रखा अपना ख्याल रखियो, तो अपने नाल दे लोगों का भी ख्याल रखियो।